ਵਜ਼ੀਰ ਖਜ਼ਾਨਾ ਇਸਾਕ ਡਾਰ ਅੱਜ ਪਾਕਿਸਤਾਨ ਸਟਾਕ ਐਕਸਚੇਂਜ ਦੀ ਤਕਰੀਬ ਵਿੱਚ ਖਿਤਾਬ ਕਰਦਿਆਂ ਦੱਸਿਆ ਕਿ ਮੁਲਕ ਦੇ ਮੁਆਸ਼ੀ ਹਾਲਾਤ ਹਕੀਕਤ ਵਿੱਚ ਬਹੁਤ ਖਤਰਨਾਕ ਹੋ ਚੁੱਕੇ ਨੇ। ਮੁਲਕ ਦਾ ਗਰਦਿਸ਼ੀ ਕਰਜ਼ਾ ਇੱਕ ਅਜ਼ਦਹਾ ਬਣ ਚੁੱਕਾ ਵੇ, ਲੇਕਿਨ ਇਸ ਦੇ ਬਾਵਜੂਦ ਮੁਲਕ ਦੇ ਡਿਫਾਲਟ ਕਰਨ ਦਾ ਕੋਈ ਖਤਰਾ ਨਹੀਂ। ਮੁਲਕ ਵਿੱਚ ਡਿਫਾਲਟ ਦਾ ਮੰਫੀ ਪ੍ਰੋਪੇਗੈਂਡਾ ਕਰਨ ਵਾਲੇ ਮੁਲਕ ਨੂੰ ਮਜ਼ੀਦ ਮੁਆਸ਼ੀ ਬੁਹਰਾਨ ਵਿੱਚ ਧਕੇਲਣਾ ਚਾਹੁੰਦੇ ਨੇ। ਲੋਕਾਂ ਵਿੱਚ ਖੌਫ ਪੈਦਾ ਕਰ ਦਿੱਤਾ ਗਿਆ, ਜਿਸ ਦੇ ਨਤੀਜੇ ਵਿੱਚ ਲੋਕਾਂ ਨੇ ਸੋਨਾ ਤੇ ਡਾਲਰ ਸਟਾਕ ਕਰਨਾ ਸ਼ੁਰੂ ਕਰ ਦਿੱਤੇ ਨੇ। ਇਸ ਤੋਂ ਇਲਾਵਾ ਪੜੋਸੀ ਮੁਲਕ ਵਿੱਚ ਡਾਲਰ ਦੀ ਗੈਰ ਕਾਨੂੰਨੀ ਸਮਗਲਿੰਗ ਵੀ ਡਾਲਰ ਤੇ ਪ੍ਰੈਸ਼ਰ ਬਣਾ ਰਹੀ ਹੈ, ਜਿਸ ਦੇ ਨਤੀਜੇ ਵਿੱਚ ਡਾਲਰ ਦੀ ਕੀਮਤ ਥੱਲੇ ਨਹੀਂ ਜਾ ਰਹੀ। ਇਸਾਕ ਡਾਰ ਦਾ ਕਹਿਣਾ ਹੈ ਕਿ 2013 ਵਿੱਚ ਸਾਡੇ ਮੁਖਾਲਫੀਨ ਤੇ ਮੁਲਕ ਦੁਸ਼ਮਣ ਅਨਾਸਿਰ ਨੇ ਮੁਲਕ ਡਿਫਾਲਟ ਦਾ ਪ੍ਰੋਪੇਗੈਂਡਾ ਕੀਤਾ, ਲੇਕਿਨ ਬੁਰੀ ਤਰ੍ਹਾਂ ਨਾਕਾਮ ਰਹੇ ਔਰ ਸਾਰਿਆਂ ਨੇ ਤੱਕਿਆ ਕਿ ਮੁਲਕ ਕਿੰਨੀ ਤੇਜ਼ੀ ਨਾਲ ਤਰੱਕੀ ਕਰ ਰਿਹਾ ਸੀ। ਇਸਾਕ ਡਾਰ ਦਾ ਮਜ਼ੀਦ ਕਹਿਣਾ ਸੀ ਕਿ ਮਾਜ਼ੀ ਦੀ ਹਕੂਮਤ ਦੇ ਮੁਆਸ਼ੀ ਤਜਰਬੇ ਅੱਜ ਤਬਾਹੀ ਦਾ ਸਬਬ ਨੇ, ਪਰ ਬਹੁਤ ਜਲਦ ਬਿਹਤਰੀ ਦੀ ਤਰਫ ਮੁਲਕ ਜਾਂਦਾ ਹਰ ਕਿਸੇ ਨੂੰ ਨਜ਼ਰ ਆਏਗਾ। ਫਵਾਦ ਚੌਧਰੀ ਦੀ ਇੱਕ ਨਾਮਾਲੂਮ ਸ਼ਖਸ ਜਿਹੜਾ ਹਕੂਮਤੀ ਪਾਰਟੀ ਸ਼ਹਬਾਜ਼ ਸ਼ਰੀਫ ਦਾ ਕਰੀਬੀ ਬੰਦਾ ਮਹਿਸੂਸ ਹੁੰਦਾ ਹੈ, ਫੋਨ ਕਾਲ ਲੀਕ ਹੋ ਗਈ। ਇਸ ਫੋਨ ਦੇ ਵਿੱਚ ਵਾਜ਼ੇ ਸੁਣਾਇਆ ਜਾ ਸਕਦਾ ਹੈ ਕਿ ਪੀਟੀਆਈ ਇੱਕ ਹੋਰ ਯੂ ਟਰਨ ਦੀ ਤਿਆਰੀ ਕਰ ਰਹੀ ਹੈ। ਮਾਜ਼ੀ ਵਿੱਚ ਵੱਡਾ ਚੋਰ ਤੇ ਨਿਕਲਾ ਚੋਰ ਸ਼ਹਬਾਜ਼ ਸ਼ਰੀਫ ਨੂੰ ਮੁਜ਼ਾਕਰਾਤ ਦੀ ਦਾਵਤ ਦੇ ਦਿੱਤੀ ਗਈ। ਫਵਾਦ ਚੌਧਰੀ ਪੈਗਾਮ ਵਿੱਚ ਵਾਜ਼ੇ ਕਹਿ ਰਿਹਾ ਹੈ ਕਿ ਸਿਆਸਤਦਾਨਾਂ ਨੂੰ ਫੌਜ ਤੋਂ ਹਟ ਕੇ ਆਪਸ ਵਿੱਚ ਮੁਜ਼ਾਕਰਾਤ ਕਰਨੇ ਚਾਹੀਦੇ ਨੇ। ਅਗਰ ਫਵਾਦ ਚੌਧਰੀ ਦੀ ਇਸ ਪੇਸ਼ਕਸ਼ ਨੂੰ ਮੁਸਲਿਮ ਲੀਗ ਨੂਨ ਔਰ ਪੀਡੀਐਮ ਤਸਲੀਮ ਕਰ ਲੈਂਦੇ ਨੇ ਤੇ ਇਹ ਜਮਹੂਰੀਅਤ ਨੂੰ ਮਜ਼ਬੂਤ ਰਹਿਣ ਵਾਸਤੇ ਅਹਿਮ ਕਦਮ ਹੋਏਗਾ। कैसा है? अल्लाह का शुक्र, सब खैर। यार एडी लंबी मैसेज की लिख के भेजी है मैनू। हेलो, जो है वो फौजियों के इसके सियासी जमातें जो है वो फौजियों की करें, आपस में बात करें। नहीं बात तो आपकी सही है, बट ਇਹਦਾ मतलब ਕੀ ਹੈ? ਮੈਂ ਤਾਂ ਪੜੀ ਨਹੀਂ ਉਹ ਐਡੀ ਲੰਬੀ ਮੈਸੇਜ। ਮੈਂ ਤਾਂ ਤੈਨੂੰ ਕਾਲ ਕਰਨ ਲੱਗਾ ਸੀਗਾ ਕਿ ਕੀ ਕਰਨਾ, ਇਹ ਕਰਨਾ ਕੀ ਇਹਦੇ ਨਾਲ। यही मतलब है उसका कि फ्रेमवर्क जो है सियासतदानों को आपस में बनाना चाहिए। वो हर वक्त ਅਸੀਂ ਜਿਹੜੇ ਹਰ ਵੇਲੇ ਫੌਜੀਆਂ ਨੂੰ ਦੇਖਦੇ ਰਹਿੰਦੇ ਆ ਕੀ ਕਰਨਗੇ ਕੀ ਕਰਨ। ਸਹੀ ਚਲੇ ਠੀਕ ਹੈ, ਇਹ ਰੈਲੇਵੈਂਟ ਕੁਆਰਟਰਸ ਨੂੰ ਭੇਜ ਦਵਾਂ ਫਿਰ। ਆਹੋ ਸਮਾਨ ਨੂੰ ਭੇਜੋ, ਉਹਨੂੰ ਕਹੋ ਸਿਆਸਤਦਾਨਾਂ ਨੂੰ ਆਪਸ ਵਿੱਚ ਗੱਲਬਾਤ ਕਰਕੇ एक फ्रेमवर्क बनाना चाहिए। फौजियों ਨੂੰ ਕੀ करना। सही नहीं कोई पूछो, इनसे ये पूछो कि आखिर मतलब आप क्या कंसेशंस क्या चाहते हैं पीटीआई से, क्या करे वो। सही है 100%। बट ਇਹਨੂੰ ਨਾਇਲ ਕਰ ਦੇਣਾ, ਮੈਨੂੰ ਲੱਗਦਾ ਹੈ ਇਮਰਾਨ ਖਾਨ ਨੂੰ ਨਾਇਲ ਕਰ ਦੇਣਗੇ। ਨਹੀਂ ਉਹ ਕਰ ਦੇਣਗੇ ਤਾਂ ਰੋਲਾ ਹੀ ਹੈ ਨਾ, ਉਹਦਾ ਕੀ ਫਾਇਦਾ। ਹਾਂ ਸਹੀ ਗੱਲ ਹੈ। ਚਲੋ ਔਰ ਮੈਂ ਭੇਜਦਾ, ਮੈਂ ਸ਼ਹਬਾਜ਼ ਸ਼ਰੀਫ ਨੂੰ ਡਾਇਰੈਕਟ ਭੇਜਦਾ। ਮੈਂ ਮੈਸੇਜ ਕਿ ਸੁਲੇਮਾਨ ਨੂੰ ਭੇਜਾਂ? ਸ਼ਹਬਾਜ਼ ਸ਼ਰੀਫ ਨੂੰ ਭੇਜੋ ਤੁਸੀਂ ਡਾਇਰੈਕਟ। ਠੀਕ ਆ, ਬਟ ਉਹਦਾ ਤੁਸੀਂ ਨਾਂ ਕਿਉਂ ਥੱਲੇ ਲਿਖਿਆ ਸ਼ਹਬਾਜ਼ ਸ਼ਰੀਫ? नहीं वो तो बंदे किसी ने लिखा है। और शहबाज अहमद, खुद मैसेज बना के भेजता हूँ, छोटा इतना पढ़ना ही। चले वो भी भिजवा के भिजवाएं, वो छोटी मैसेज भी भिजवाएं मुझे। ओके डन सर, डन। ਬਿਲਾਵਲ ਭੁੱਟੋ ਜ਼ਰਦਾਰੀ ਦਾ ਇਮਰਾਨ ਖਾਨ ਨੂੰ ਫਿਰ ਅਸੈਂਬਲੀਆਂ ਵਿੱਚ ਆਉਣ ਦੀ ਦਾਵਤ। ਬਿਲਾਵਲ ਭੁੱਟੋ ਨੇ ਇਮਰਾਨ ਖਾਨ ਨੂੰ ਮਸ਼ਵਰਾ ਦਿੱਤਾ ਹੈ ਕਿ ਮਾਜ਼ੀ ਦੀ ਤਰ੍ਹਾਂ ਪੀਡੀਐਮ ਬਦਲੇ ਦੀ ਸਿਆਸਤ ਵਿੱਚ ਨਹੀਂ ਜਾਣਾ ਚਾਹੁੰਦੀ। ਇਹ ਨਹੀਂ ਚਾਹੁੰਦੇ ਕਿ ਇਮਰਾਨ ਖਾਨ ਤੇ ਸਾਬਕਾ ਖਾਤੂਨ ਅਵਲ ਨੈਬ ਦੇ ਚੱਕਰ ਲਗਾਵੇ ਤੇ ਇਮਰਾਨ ਦੇ ਬੱਚੇ जेल ਦਾ ਚੱਕਰ ਲਗਾਉਣ। ਬਿਲਾਵਲ ਭੁੱਟੋ ਨੇ ਮਜ਼ੀਦ ਕਿਹਾ ਹੈ ਕਿ ਇਮਰਾਨ ਨੂੰ ਹਕੂਮਤ ਵਿੱਚ ਵਾਈਟ ਹਾਊਸ ਨੇ ਨਹੀਂ ਬਲਕਿ ਬਿਲਾਵਲ ਹਾਊਸ ਨੇ ਕੱਢਿਆ ਹੈ। ਇਮਰਾਨ ਖਾਨ ਨੂੰ ਪਹਿਲੀ ਦਫਾ ਫੌਜ ਨੇ ਨਹੀਂ ਪਾਰਲੀਮੈਂਟ ਨੇ ਕੱਢਿਆ ਹੈ ਔਰ ਪਾਰਲੀਮੈਂਟ ਕਮਜ਼ੋਰ ਨਹੀਂ ਮਜ਼ਬੂਤ ਹੋਈ ਹੈ। ਬਿਲਾਵਲ ਦਾ ਕਹਿਣਾ ਸੀ ਕਿ ਇਸਟੈਬਲਿਸ਼ਮੈਂਟ ਦੇ ਸਹਾਰੇ ਹਕੂਮਤ ਬਣਾਉਣ ਵਾਲੇ ਇਮਰਾਨ ਨੂੰ ਪਾਰਲੀਮੈਂਟ ਨੇ ਫਾਰਿਗ ਕਰ ਦਿੱਤਾ ਹੈ। ਜਮਹੂਰੀਅਤ ਹੀ ਬਿਹਤਰੀਨ ਇੰਤਕਾਮ ਹੈ ਜਿਸ ਦੀ ਤਕਲੀਫ ਇਮਰਾਨ ਅੱਜ ਵੀ ਮਹਿਸੂਸ ਕਰ ਰਿਹਾ ਹੈ। ਮੈਂ ਫਿਰ ਵੀ ਇਮਰਾਨ ਨੂੰ ਦਾਵਤ ਦਿੰਦਾ ਵਾਂ ਕਿ ਫੌਜ ਵੱਲ ਤੱਕਣ ਦੀ ਬਜਾਏ, ਉਹਨਾਂ ਨੂੰ ਮਦਦ ਵਾਸਤੇ ਬੁਲਾਉਣ ਦੀ ਬਜਾਏ ਅੱਜ ਵੀ ਅਸੈਂਬਲੀਆਂ ਵਿੱਚ ਵਾਪਸ ਆ ਕੇ ਪਾਰਲੀਮੈਂਟ ਨੂੰ ਮਜ਼ਬੂਤ ਕਰਨ, ਪਾਰਲੀਮੈਂਟ ਵਿੱਚ ਮੁਜ਼ਾਕਰਾਤ ਕਰਕੇ ਜਮਹੂਰੀਅਤ ਨੂੰ ਮਜ਼ਬੂਤ ਕਰੇ। ਇਮਰਾਨ ਖਾਨ ਨੇ ਇੱਕ ਟੀਵੀ ਨੂੰ ਇੰਟਰਵਿਊ ਦਿੰਦਿਆਂ ਹੋਇਆਂ ਫੌਜ ਨੂੰ ਫਿਰ ਤਨਕੀਦ ਦਾ ਨਿਸ਼ਾਨਾ ਬਣਾ ਦਿੱਤਾ। ਇਮਰਾਨ ਖਾਨ ਦਾ ਕਹਿਣਾ ਸੀ ਜਦੋਂ ਅਫਗਾਨ ਫੌਜ ਬਾਰਡਰ ਉਤੋਂ ਸਰਹੱਦੀ ਬਾੜ ਉਤਾਰ ਰਹੀ ਸੀ ਉਸ ਵਕਤ ਫੌਜ ਸਿਆਸੀ ਇੰਜੀਨੀਅਰਿੰਗ ਵਿੱਚ ਮਸਰੂਫ ਸੀ। ਫੌਜ ਬਜਾਏ ਇਸ ਦੇ ਸਰਹੱਦ ਦੀ ਹਿਫਾਜ਼ਤ ਕਰਦੀ ਸਿਆਸਤ ਵਿੱਚ ਮੁਦਾਖਲਤ ਕਰ ਰਹੀ ਸੀ। ਜਨਰਲ ਬਾਜਵਾ ਮੇਰੀ ਹਕੂਮਤ ਗਿਰਾਉਣ ਵਾਸਤੇ ਹਰ ਹਰਬਾ ਇਸਤੇਮਾਲ ਕਰ ਰਿਹਾ ਸੀ। ਇਮਰਾਨ ਖਾਨ ਨੇ ਕਿਹਾ ਕਿ ਮੈਂ ਜਨਰਲ ਬਾਜਵਾ ਨੂੰ ਦੱਸ ਦਿੱਤਾ ਸੀ ਕਿ ਅਗਰ ਮੇਰੀ ਹਕੂਮਤ ਖਤਮ ਹੋਈ ਤੇ ਦਹਿਸ਼ਤਗਰਦੀ ਵਧਣ ਦਾ ਖਤਰਾ ਹੈ। ਮੁਆਸ਼ੀ ਅਦਮ ਇਸਤਹਿਕਾਮ ਮੁਲਕ ਨੂੰ ਤਬਾਹੀ ਦੀ ਤਰਫ ਲੈ ਜਾਣਗੇ, ਲੇਕਿਨ ਜਨਰਲ ਬਾਜਵਾ ਨੇ ਮੇਰੀ ਗੱਲ ਨਾ ਮੰਨੀ ਤੇ ਅੱਜ ਮੁਲਕ ਦੇ ਹਾਲਾਤ ਸਭ ਦੇ ਸਾਹਮਣੇ ਨੇ।
ਰਾਣਾ ਸਨਾਉਲਾ ਨੇ ਮੀਡੀਆ ਨਾਲ ਗੁਫ਼ਤਗੂ ਕਰਦਿਆਂ ਹੋਇਆਂ ਦੱਸਿਆ ਕਿ ਇਮਰਾਨ ਖਾਨ ਇੱਕ ਫਿਤਨਾ ਔਰ ਫਸਾਦ ਦਾ ਨਾਮ ਹੈ। ਇਹ ਮੁਲਕ ਵਿੱਚ ਸਿਆਸੀ ਔਰ ਮੁਆਸ਼ੀ ਇਸਤਹਿਕਾਮ ਨਹੀਂ ਚਾਹੁੰਦਾ ਬਲਕਿ ਹਰ ਕੋਸ਼ਿਸ਼ ਅਦਮ ਇਸਤਹਿਕਾਮ ਦੀ ਕਰਦਾ ਹੈ। ਰਾਣਾ ਸਨਾਉਲਾ ਨੇ ਮਜ਼ੀਦ ਕਿਹਾ ਕਿ ਮੁਲਕ ਵਿੱਚ ਇਸ ਵਕਤ ਨਵੇਂ ਇਲੈਕਸ਼ਨ ਦੀ ਜ਼ਰੂਰਤ नहीं, चार्टर ऑफ डेमोक्रेसी की जरूरत है। मुल्क के मुआशी हालात इतने खराब हो चुके ने कि कोई एक पार्टी ठीक नहीं कर सकती। इमरान समेत सारिया पार्टियां नूं एक टेबल ते बैठ के मुल्क वास्ते सख्त मुआशी फैसले करने पैणगे।